सी अगे आ जाओ। अच्छा भा ए खूह है क्या? हाँ जी आ देखो ਤਾਂ ਜੜ ਜੋ ਦੁਕਾਨਾਂ ਉਹਨਾਂ ਦੀਆਂ ਹਨ ਖੱਤਰੀਆਂ ਸਿੱਖਾਂ ਦੀਆਂ ਹੀ। ਓਏ ਬਹੁਤ ਹੀ ਪੁਰਾਣਾ ਹੈਗਾ। ਆਹ ਥਾਂ ਜਿਹੜੇ ਨੇ ਸਾਰੇ ਸਿੱਖਾਂ ਦੇ ਹੀ ਹਨ। ਇਹ ਪੁਰਾਣਾ ਹੀ ਹੈ। ਹਾਂ ਵਾਕਈ ਵੀ ਇਹ ਵੀ ਪੁਰਾਣਾ ਇਹ ਚਗਾਰ ਸ਼ਿਕਾਰ ਚ ਪੁਰਾਣੀ ਹੋਣੀ ਹੈ। ਸਾਰਾ ਕੁਝ ਪੁਰਾਣਾ ਜੰਦਰਾ ਨਵਾਂ ਹੈ। अस्सलाम वालेकुम दोस्तों, मैं औरंगजेब बेग और इस ਵੇਲੇ ਮੌਜੂਦ ਹੈਗਾ ਵਾ ਜ਼ਿਲ੍ਹਾ ਨਾਰੋਵਾਲ ਦਾ ਪਿੰਡ ਕੋਟਲੀ ਮੁਹੰਮਦ ਸਦੀਕ। ਇਹ ਦੱਸਿਆ ਗਿਆ ਹੈ ਕਿ ਬਹੁਤ ਵੱਡਾ ਖੱਤਰੀਆਂ ਦਾ ਪਿੰਡ ਹੁੰਦਾ ਸੀ। 10-12 ਇੱਥੇ ਖੱਤਰੀਆਂ ਦੇ ਚੁਬਾਰੇ ਹੁੰਦੇ ਸਨ ਕਿਉਂਕਿ ਬੜੇ ਅਮੀਰ ਲੋਕ ਸਨ। ਛੋਟੀ ਇੱਟਾਂ ਨਾਲ ਬਣੇ ਹੁੰਦੇ ਸਨ, ਯਾਨੀ ਇੰਨੇ ਕੁ ਪੁਰਾਣੇ ਹੁੰਦੇ ਸਨ। ਤੇ ਸਿੱਖ ਵੀ ਇੱਥੇ ਹੁੰਦੇ ਸਨ, ਮੁਸਲਮਾਨ ਵੀ ਹੁੰਦੇ ਸਨ। ਇਹ ਪਿੰਡ ਦਾ ਨਾਮ ਹੈ ਕੋਟਲੀ ਮੁਹੰਮਦ ਸਦੀਕ। ਨਾ ਇੱਕ ਮੁਸਲਮਾਨ ਦਾ ਜਿਹੜਾ ਉਹਦੇ ਤੇ ਵੇ, ਲੇਕਿਨ ਪਿੰਡ ਸਾਂਝਾ ਹੁੰਦਾ ਸੀ ਖੱਤਰੀਆਂ ਦਾ, ਹਿੰਦੂਆਂ ਦਾ ਤੇ ਮੁਸਲਮਾਨਾਂ ਦਾ। ਇੱਥੇ ਅੱਜ ਵੀ ਜਿਹੜੇ ਨੇ ਕੋਈ ਪੁਰਾਣੇ ਖੂਹ ਵੀ ਹੈਗੇ ਨੇ ਤੇ ਕੁਝ ਜਿਹੜੇ ਚੁਬਾਰੇ ਨੇ ਉਹਨਾਂ ਦੀਆਂ ਬਾਕੀਆਤ ਵੀ ਹੈਗੀਆਂ ਨੇ। ਤੇ ਮੈਂ ਕੋਸ਼ਿਸ਼ ਕਰਨਾ ਕਿ ਕਿਸੇ ਬਜ਼ੁਰਗ ਨਾਲ ਵੀ ਗੱਲ ਹੋ ਜੇ ਔਰ ਇਸ ਪਿੰਡ ਦੇ ਜਿਹੜੇ ਕੋਈ ਖੂਹ ਨੇ ਪੁਰਾਣੇ ਦੌਰ ਦੇ ਔਰ ਜਿਹੜੇ ਕੋਈ ਚੁਬਾਰਿਆਂ ਦੀਆਂ ਬਾਕੀਆਤ ਨੇ ਖੱਤਰੀਆਂ ਦੀਆਂ, ਉਹ ਵੀ ਤੁਹਾਨੂੰ ਵਿਖਾਲਨੇ ਆ। ਤੇ ਵੇਖਦੇ ਰਹੋ, ਵੀਡੀਓ ਸਾਰੀ ਵੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ। ਅਗਰ ਤੁਸੀਂ ਝਲਕੀਆਂ ਵੇਖ ਕੇ ਬੰਦ ਕਰ ਦੋਗੇ ਤੁਹਾਨੂੰ ਸਮਝ ਨਹੀਂ ਆਏਗੀ ਕਿ ਅੱਗੇ ਵੀਡੀਓ 'ਚ ਕਿਹੜੀ ਮੈਂ ਤੁਹਾਨੂੰ ਚੀਜ਼ਾਂ ਹੱਲ ਲਗਾ। ਅੱਛਾ ਦੋਸਤੋ, ਇਹ ਹੈਗਾ ਇਹ ਪਸਰੂਰ ਨਾਰੋਵਾਲ ਰੋਡ ਤੇ ਇੱਥੋਂ ਲੈਫਟ ਸਾਈਡ ਨੂੰ ਹੋ ਕੇ ਤੇ ਅਸੀਂ ਜਾਵਾਂਗੇ ਕੋਟਲੀ ਮੁਹੰਮਦ ਸਦੀਕ। ਅੱਛਾ, ਇਹਦਾ ਨਾਮ ਮੁਸਲਮਾਨਾਂ ਦਾ ਹੈ ਯਾਨੀ ਕੋਟਲੀ ਮੁਹੰਮਦ ਸਦੀਕ, ਲੇਕਿਨ ਪਿੰਡ ਹੈਗਾ ਸੀ ਬੜੇ ਤਗੜੇ ਖੱਤਰੀਆਂ ਦਾ। ਇਹਦੇ ਨਾਲ ਉੱਥੇ ਸਿੱਖ ਬੜੇ ਜ਼ਿਮੀਂਦਾਰ ਆਬਾਦ ਸਨ, ਜਦਕਿ ਮੁਸਲਮਾਨ ਵੀ ਹੈ ਸਨ। ਲੇਕਿਨ ਜਿਹੜਾ ਪੁਰਾਣਾ ਨਾਂ ਹੈ ਉਹ ਇਹੋ ਹੀ ਹੈ, ਕੋਟਲੀ ਮੁਹੰਮਦ ਸਦੀਕ। ਤੇ ਇਹ ਰੇਲਵੇ ਕ੍ਰਾਸਿੰਗ ਕਰਕੇ ਅਸੀਂ ਜਾ ਰਹੇ ਹਾਂ ਜਨਾਬ ਅੱਗੇ ਕੋਟਲੀ ਮੁਹੰਮਦ ਸਦੀਕ, ਜਿੱਥੇ ਦੱਸਿਆ ਗਿਆ ਹੈ ਸਾਨੂੰ ਕਿ 10-12 ਖੱਤਰੀਆਂ ਦੇ ਚੁਬਾਰੇ ਹੁੰਦੇ ਸਨ। ਘਰ ਪੱਕੇ ਯਾਨੀ ਕਿ ਹੁੰਦੇ ਸਨ, ਠੀਕ ਹੈ ਨਾ। ਤੇ ਉਹਦੇ ਨਾਲ ਉੱਥੇ ਉਹਨਾਂ ਦੀਆਂ ਦੁਕਾਨਾਂ ਸਨ। ਉੱਥੇ ਅੱਜ ਵੀ ਉਹ ਖੂਹ ਨੇ, ਉਸ ਦੌਰ 'ਚ ਬਾਗ ਉੱਥੇ ਬਹੁਤ ਜ਼ਿਆਦਾ ਹੁੰਦੇ ਸਨ। ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਜਾ ਕੇ ਉੱਥੇ ਦੇਖਦੇ ਹਾਂ ਔਰ ਬਜ਼ੁਰਗਾਂ ਨਾਲ ਗੱਲ ਵੀ ਕਰਦੇ ਹਾਂ। ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਸ਼ਰਫ। ਇੱਥੋਂ ਦੇ ਹੀ ਹੋ? ਵਾਹ। ਤੇ ਇੱਥੇ ਕੋਈ ਕੌਣ ਲੋਕ ਹੁੰਦੇ ਸਨ ਜਿਹੜੇ ਕੋਈ ਵੱਡੇ ਤਗੜੇ ਸਨ ਉਦੋਂ? ਕੀ ਆਪਣਾ ਉਹਨਾਂ ਕੋਈ ਆਉਂਦਾ ਨਾਂ ਸ਼ਾਂ ਕਿਸੇ ਦਾ? ਖੱਤਰੀ ਤਗੜੇ ਹਨ। ਕੀ ਨਾਂ ਸੀ ਉਹਨਾਂ ਦਾ? ਇੱਕ ਦਾ ਨਾਂ ਸੁੱਖੂ ਸੀ ਤੇ ਦੂਜੇ ਦਾ ਨਾਂ ਨਹੀਂ ਪਤਾ ਕੀ ਸੀ। ਦੋ ਭਰਾ ਹਨ। ਪੱਕੇ ਘਰ ਕਿਤੇ ਹੁੰਦੇ ਹਨ ਪੱਕੇ? ਪੱਕੇ ਸੁੱਖੂ ਸ਼ਾਹ ਦੇ ਸ਼ਾਹ ਖਵਾਉਂਦਾ ਸੀ। ਉਹ ਜ਼ਰਾਈ ਦਾ ਕੰਮ ਕਰਦਾ ਸੀ ਤੇ ਮੇਰੇ ਫੜੇ ਦਾ ਉਹਨਾਂ ਦਾ ਹੀ ਚਪਾਰਾ ਕਿਲੇ ਲੱਭਦਾ ਹੁੰਦੀ ਸੀ ਉਹਨਾਂ ਦੀ ਮੁੰਡੀ। ਉਹ ਤਾਂ ਖਲੋ ਕੇ ਵੇਖੇ ਦੇ ਨਾ ਤੇ ਮੁੰਡੇ ਆ ਤੇ ਕਿਲੇ ਲੱਭਦੀ ਹੁੰਦੀ। ਕਿੰਨੇ ਪੱਕੇ ਮਕਾਨ ਹੁੰਦੇ ਸਨ? ਪੱਕੇ ਉਹਨਾਂ ਬਥੇਰੇ ਬਣਾਏ ਦੇ ਹਨ ਕਿ ਅੰਦਰ ਵਾਰ ਕੱਚੇ ਤੇ ਬਾਹਰ ਵਾਰ ਪੱਕੇ। ਢੇੜ ਪਧੇਰ ਜਿਹੜੇ ਵੇਖਵਾ ਕੇ ਗਏ ਥਾਂ ਲੋਕਾਂ ਕੋਠੇ ਫੇਰ ਪਾ ਲਏ ਨੇ। ਦੁਕਾਨਾਂ ਵੀ ਹੁੰਦੀਆਂ ਸਨ? ਹਾਂਜੀ, ਦੁਕਾਨਾਂ ਦਾ ਬਾਜ਼ਾਰ ਹੀ ਹੈ। ਆਹ ਗਲੀ ਪਰਲੀ ਤੇ ਹੁਣ ਬਾਜ਼ਾਰ ਹੀ ਹੈ। ਇੱਧਰ ਹੀ ਹਨ ਦੁਕਾਨਾਂ ਬਹੁਤੀਆਂ। ਉਦੋਂ ਦੁਕਾਨਾਂ ਉਹਨਾਂ ਦੀਆਂ ਹੀ ਹਨ, ਖੱਤਰੀਆਂ ਸਿੱਖਾਂ ਦੀਆਂ ਹੀ। ਉਹ ਵੜਨੇ ਨਹੀਂ ਦਿੰਦੇ ਤੇ ਸਾਡਾ ਚੌਂਤਰਾ ਪਿੱਟਦੇ ਉਹ ਇਸ ਤਰ੍ਹਾਂ ਚੌਂਤਰੇ ਹੁੰਦੇ ਇਹਨਾਂ 'ਚ ਕੋਣ ਨੇ ਸਾਡੇ। ਉਹ ਚੌਂਤਰਿਆਂ 'ਚ ਨਹੀਂ ਵੜਨ ਦਿੰਦੇ। ਆਂਦੇ ਪਿਛਾਂ ਦਾ ਸਾਡਾ ਚੌਂਤਰਾ ਪਿੱਟ ਕਰਦਾ। ਇਹ ਇੰਨਾ ਕੁ ਪਤਾ। ਤੇ ਇੱਥੇ ਪਾਣੀ ਪੀਣ ਲਈ ਖੂਹੀਆਂ ਵੀ ਹੁੰਦੀਆਂ ਹਨ? ਹਾਂ, ਖੂਹੀਆਂ।
ਨਹੀਂ ਹੁੰਦੀਆਂ ਕਿੰਨੀਆਂ ਸਨ? 1 2 3 4 4 ਖੂਹੀਆਂ 4 ਇੱਕ ਸਾਈਆਂ ਦੀ 5 ਖੂਹੀਆਂ ਹੋ ਟਾਈਮ ਸਾਈਆਂ ਦੀ ਲਾਦਾ ਸੀ ਤੇ ਖੱਤਰੀਆਂ ਦੀ? ਸੱਤਰੀਆਂ ਦੀ ਇੱਥੇ ਸੀ ਚਬਾਰੇ ਦੇ ਵਿੱਚ। ਆ ਸਕੂਲ ਦੇ ਕੋਲ ਚਬਾਰੇ ਦੇ ਵਿੱਚ ਵੀ ਹੈ ਸੀ? ਹਾਂਜੀ ਚਬਾਰੇ ਦੇ ਵਿੱਚ ਹੀ ਹੈ ਉਹ ਤਾਂ ਹਾਂ ਵਿੱਚ। ਆਹ ਹੁਣ ਤੜੀ ਰਹੀ ਹੈ ਕਿ ਪੂਰ ਪਰ ਜਿਹੜੀ ਸਕੂਲ ਪੈ ਗਏ ਸਕੂਲ ਦੇ ਵਿੱਚ ਆ ਗਈ ਹੈ ਤੇ ਚਬਾਰਿਆਂ ਦੀ ਚਾਚਾ ਜੀ ਤੁਸਾਂ ਤੇ ਚਲੋ ਖਰ ਵੇਖੇ ਹੋਣੇ, ਤੁਸਾਂ ਤੇ ਵੇਖੇ ਹੀ ਨੇ ਨਾ? ਹਾਂ ਵਿੱਚ ਵਾਵਾ ਸਹੀ ਹਾਲ ਚੱਲ। ਬੜੀ ਹਾਸੇ ਹਾਲ। ਚਬਾਰੇ ਤਾਂ ਸਾਡੇ ਹੁੰਦੇ ਤੇ ਹਾਂ ਇਹਨੇ ਸਭ ਕੁਝ ਵੇਖਿਆ ਜੇ ਉਹਨਾਂ ਦੇ ਚਬਾਰੇ ਉਹ ਚਾਰ ਚਫੇਰੇ ਜਿਹੜਾ ਸੀ ਨਾ ਆਪਣੇ ਉਹਨਾਂ ਉਹ ਉਹ ਕਮਰੇ ਸਨ ਵਿੱਚ ਸੇਨ ਸੀ ਉੱਤੇ ਵੀ ਚਬਾਰਾ। ਫਿਰ ਉਸ ਤੀਸਰੀ ਮੰਜ਼ਲ ਤੇ ਜਾ ਕੇ ਉਹਨਾਂ ਆਪਣੇ 1-2 ਕਮਰਾ ਬਣਾਇਆ ਦਾ ਸੀ ਉਹਦੇ ਨਾਲ ਉਹ ਉੱਥੇ ਸੌਂਦੇ ਬਹਿੰਦੇ ਹਨ। ਬੜਾ ਸੁਥਰਾ ਕਮਰਾ ਹੈ 16-17 ਕਮਰੇ ਹੋਣੇ। ਇਹਨਾਂ ਸਭ ਕੁਝ ਵੇਖਿਆ ਉਹਨਾਂ ਦਾ ਕਿ ਇਹ ਕਿਹੜਾ ਵੀ ਵਾਈ ਖੂਹਾਂ ਦੀ ਸੀ ਸਾਰੀ? ਆਹ ਖੂਹਾਂ ਦੀ ਹਲਾਲੀ ਤੁਸਾਂ ਵੀ ਕੀਤੀ ਹੈ? ਹਾਂਜੀ ਤੁਸਾਂ ਵੀ ਕੀਤੀ ਹੈ? ਹਾਂ ਆਪਣੀਆਂ ਹੱਥੀ ਹਲ ਵਾਏ ਨੇ ਹੁਣ ਤਾਂ ਨਹੀਂ ਵਾਉਂਦੇ ਰਹੇ ਹੈਗੇ 10-12 ਸਾਲ ਜਾਂ 15 ਹੋ ਗਏ ਹੁਣ ਦੇ ਛੱਡਿਆ ਮਤਲਬ ਥੋੜੇ ਹੁਣ ਵੰਡ ਵੁੰਡ ਕੱਥੇ ਤੇ ਵਾਈ ਗਈ ਉਹ ਹੁਣ ਜ਼ਮਾਨਾ ਹੀ ਨਹੀਂ ਖੁਮਾਰਾ ਦੇ ਖੁਮਾਰਾ ਜ਼ਮਾਨਾ ਹੀ ਨਹੀਂ। ਲੋ ਜੀ ਹੁਣ ਅਸੀਂ ਜਾ ਰਹੇ ਹਾਂ ਖੂਹਾਲ। ਜਿਹੜੇ ਕੋਈ ਖੂਹ ਬਚੇ ਨੇ ਇਸ ਪਿੰਡ ਦੇ ਵਿੱਚ ਉਹ ਤੁਹਾਨੂੰ ਵਿਖਾਲਨੇ ਆ। ਉਹ ਜਿਵੇਂ ਆਂਦੇ ਨੇ ਕੋਈ ਅੰਨਾ ਉਹ ਸੀ ਅੱਗੇ ਆ ਜਾ। ਅੱਛਾ ਭਾ ਇਹ ਖੂਹ ਹੈਗਾ ਤੇ ਇਹ ਪਹਿਲਾਂ ਇਹ ਪੈਲੀ ਦੇ ਬਰਾਬਰ ਹੁੰਦਾ ਸੀ ਕਿ ਇੰਜ ਦਾ ਹੀ ਸ਼ੁਰੂ ਦਾ? ਇਹ ਆਪ ਆਉਂਦੇ ਹੁੰਦੇ ਹਾਂ ਜੀ। ਤੁਸਾਂ ਵਾਇਆ? ਹਾਂਜੀ ਸਾਡੇ ਚਾਚੇ ਦਾ ਸਾਡਾ ਵੀ ਇਹ ਠੀਕ ਹੈ। ਆ ਵੇਖੋ ਇਹ ਤਾਂ ਜੜ ਜੋ ਆਹੋ ਇਹ ਵਾਕਈ ਗਾਂ ਹੋਇਆ ਸੀ ਤਰਨ ਕਾਲੇ ਚ ਆਪਣੇ ਲੋ ਜੀ ਇਹ ਖੂਹ ਏ। ਇਹ ਉਹੀ ਬਣਿਆ ਨਾ ਪਾਕਿਸਤਾਨੀ ਦਸਾਂ ਦੀ ਵੰਡ ਤੋਂ ਪਹਿਲਾਂ ਦਾ? ਪਹਿਲੋਂ ਦਾ ਬਣਿਆ ਗਾ। ਤੇ ਇਹ ਕਿੰਨੀ ਕੁ ਦੇਰ ਤੋਂ ਹਵਾਇਆ? ਇਹ ਹਾਂ ਕੋਈ ਜਦੋਂ ਦੇ ਆਏ ਹੋ? 5-6 ਸਾਲ ਹੋਏ ਬੰਦ ਹੋਏ। ਅੱਛਾ ਤੇ ਪਾਣੀ ਕਿਸ ਤਰ੍ਹਾਂ ਕੱਢਦੇ ਹੁੰਦੇ ਹਨ? ਪਾਣੀ ਉਹ ਮਾਲ ਚੱਲਦੀ ਹੁੰਦੀ ਸੀ ਉੱਤੇ ਉਹ ਪਰਲੇ ਪਾਸੇ ਦਾ ਪਲਾਣਾ ਸੀ ਡੰਗਰ ਜਿਉਂਦੇ ਹੁੰਦੇ ਹਨ ਤੇ ਫੇਰ ਢੱਗੇ? ਹਾਂਜੀ ਓਏ ਪਾਣੀ ਨਿਕਲਦਾ ਹੁੰਦਾ ਸੀ। ਇਧਰ ਨੂੰ ਸਾਜ ਚ ਬਾਗ ਹੁੰਦੇ ਹਨ ਸਾਰੇ ਖੱਤਰੀਆਂ ਦੇ। ਇਹਨਾਂ ਸਾਰੇ ਬਾਗਾਂ ਨੂੰ ਲੱਗਦੇ ਇੱਥੇ ਇੰਨਾ ਕੁ ਬਾਗ ਸੀ ਕਿ ਹੱਥ ਮਾਰ ਕੇ ਨੱਸਦੇ ਆ ਤੇ ਬੰਦਾ ਨਹੀਂ ਲੱਭ ਸਕਦਾ। ਕਾਹਦੇ ਸਨ ਬਾਗ? ਚੰਬੇਲੀ ਦੇ, ਗੁਲਾਬ ਦੇ, ਅੰਬਾਂ ਦੇ, ਜਾਮਨੂਆਂ ਦੇ, ਨਿੰਬੂਆਂ ਦੇ। ਕੋਈ ਇਹੋ ਜਿਹਾ ਨਹੀਂ ਸੀ ਜਿਹੜਾ ਆੜੂਆਂ ਦੇ ਕੋਈ ਜਿਹੜਾ ਇੱਥੇ ਉਹ ਹੈ ਨਹੀਂ ਸੀ ਬਾਗ। ਇਹ ਖੱਤਰੀਆਂ ਦੇ ਬਾਗ ਸਨ। ਵਾਹ ਜੀ ਵਾਹ। ਅੱਛਾ ਇਹ ਕੀ ਦੱਸਦੇ ਨੇ ਇਹ ਕਿਹਦਾ ਹੁੰਦਾ ਸੀ? ਸੁੱਖੂ ਸ਼ਾਹ ਦਾ। ਸੁੱਖੂ ਸ਼ਾਹ ਦਾ? ਹਾਂ ਵਾਹ ਜੀ ਵਾਹ। ਤੇ ਇਹ ਜਿਹੜਾ ਬਣਿਆ ਇਹਦਾ ਵਿੱਚ ਡਿਜ਼ਾਈਨ ਇਹ ਬਣਿਆ ਇੱਟਾਂ ਦਾ ਹਾਂਜੀ। ਇਹੋ ਹੀ ਪੁਰਾਣਾ ਹੀ ਹੈ? ਇਹ ਪੁਰਾਣਾ ਹੀ ਡਿਜ਼ਾਈਨ ਇਹ ਜਿਹੜਾ ਹਾਂ ਸਾਰਾ ਹੀ ਪੁਰਾਣਾ ਹੀ ਹੈ। ਵਾਹ ਵਾਹ ਜੀ ਵਾਹ। ਇਹ ਦੇਖੋ ਜੀ ਹੁਣ ਇਹ ਪਾਣੀ ਵਿੱਚ ਹੈ ਨਹੀਂ, ਇਹ ਤੋੜੇ ਵਿੱਚ ਨਜ਼ਰ ਆ ਰਹੇ ਨੇ, ਗੰਦ ਛੰਦ ਪਿਆ ਵਿੱਚ। ਹਾਂਜੀ ਲਓ ਜੀ ਇਹ ਉਹ ਖੂਹ ਹੈ ਜਿਹੜਾ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਬਣਿਆ ਪਹਿਲੋਂ ਦਾ ਬਣਿਆ। ਇਹ ਕੋਟਲੀ ਮੁਹੰਮਦ ਸਦੀਕ ਹੈ। ਪਤਾ ਨਹੀਂ ਕਦੋਂ ਦਾ ਬਣਿਆ ਜੀ। ਕਿਦੋਂ ਦਾ ਬਣਿਆ? ਤੇ ਹੁਣ ਇਹਦੇ ਵਿੱਚ ਟਿੰਡਾਂ ਛਿੰਡਾਂ ਹੁੰਦੀਆਂ ਸਨ? ਹਾਂਜੀ ਟਿੰਡਾਂ ਹੁੰਦੀਆਂ ਧੱਗੇ ਵਗਦੇ ਹੁੰਦੇ ਹਨ। ਤੇ ਪਾਣੀ ਕੌਣ ਕੌਣ ਲਾਉਂਦੇ? ਜਿਹੜਾ ਮਰਜ਼ੀ ਲਾ ਲੈਂਦਾ ਸੀ ਕਿ ਬਸ? ਪਾਣੀ ਪਰ ਜਦੋਂ ਸਾਹਾਂ ਵੇਖਿਆ ਉਦੋਂ ਤੇ ਮਸਾਹੀ ਆਪ ਲਾਉਂਦੇ ਰਹੇ ਆ। ਹੂੰ। ਤੇ ਮਜਾਰੇ ਸਨ ਸਾਡਾ ਸ਼ੇਰ ਮੁਹੰਮਦ, ਮੇਰਦੀਨ ਤੇ ਸ਼ਫੀ ਤਿੰਨ ਭਰਾ ਹੁੰਦੇ ਨੇ ਉਹ ਲਾਉਂਦੇ ਹਨ ਪਾਣੀ। ਸਹੀ ਹੋ ਗਿਆ। ਮਜਾਰੇ ਸਨ ਸਾਡੇ। ਅੱਛਾ ਲਓ ਜੀ। ਤੇ ਇਹ ਉਹਦੇ ਦਰਖਤ ਨਹੀਂ ਵਿੱਚ ਉੱਗੇ ਹੋਣੇ? ਦਰਖਤ ਹੈ ਨਹੀਂ ਸਨ ਉਦੋਂ ਅਸੀਂ ਜਾਮਨੂੰ ਹੁੰਦਾ ਸੀ ਇੱਥੇ ਕਰ। ਤੇ ਇਹ ਹੁਣ ਜਿਹੜਾ ਨਾ ਇਹ ਟਿੱਬਾ ਜਿਹਾ ਬਣ ਗਿਆ ਨਾ? ਹਾਂਜੀ ਇਹ ਮਿੱਟੀ ਚੁੱਕ ਲਈ ਹੈ। ਮਿੱਟੀ ਚੁੱਕੀ ਗਈ ਹੈ। ਚੁੱਕੀ ਗਈ ਆਹੋ ਉਂਝ ਬਰਾਬਰ ਸੀ? ਉਂਝ ਬਰਾਬਰ। ਠੀਕ ਹੋ। ਬੜਾ ਉੱਚਾ ਸੀ ਇਹ। ਹੂੰ। ਉੱਚਾ ਸੀ ਪਹਿਲਾਂ। ਤੇ ਇਹਦੇ ਵਿੱਚ ਤਖਤੀ ਸ਼ਕਤੀ ਤਾਂ ਕੋਈ ਨਹੀਂ ਲੱਗੀ ਖੂਹ 'ਚ? ਨਹੀਂ ਤਖਤੀ ਕੋਈ ਨਹੀਂ ਲੱਗੀ। ਬਾਹਰ ਲੱਗੀ ਸੀ। ਬਾਹਰ ਟੂਟੀਆਂ ਨਹਾਉਣ ਵਾਸਤੇ ਗੁਸਲਖਾਨੇ ਬਣੇ ਦੇ। ਅੱਛਾ ਉਹ ਨਹਾਉਂਦੇ ਹਨ ਇੱਥੇ ਆਣ ਕੇ। ਮਤਲਬ ਕਿ ਪਾਣੀ ਵੀ ਲਾਓ ਤੇ ਉਹ ਪਰਦਾ ਹੀ ਵਿੱਚ ਗੁਸਲਖਾਨੇ ਆਪ ਨਹਾਉਂਦੇ ਰਹੇ ਹਨ। ਪਰਦਾ ਸੀ ਉਹ ਕੱਪੜੇ ਲਾ ਕੇ ਨਹਾਉਂਦੇ ਹੁੰਦੇ ਉੱਚੇ ਪਰਦੇ ਟੂਟੀਆਂ ਲੱਗੀ ਦੀਆਂ। ਸਹੀ ਹੋ ਗਿਆ।
ਠੀਕ ਹੈ ਜੀ, ਵਾਹ ਜੀ ਵਾਹ। ਲਓ ਜੀ, ਇਹ ਹੀ ਹੁਣ ਖੂਹ ਤੇ ਇਹ ਹੁਣ ਰਹਿ ਗਿਆ ਇਹਦਾ ਟਿੱਬਾ, ਕਿਉਂਕਿ ਇਹ ਸਾਈਡਾਂ ਤੋਂ ਮਿੱਟੀ ਇੱਕ ਇੱਕ ਜਿਹੜੀ ਨਾ ਚੁੱਕੀ ਗਈ ਨਹੀਂ ਮਿੱਟੀ, ਇੰਨੀ ਨਹੀਂ ਮਿੱਟੀ ਚੁੱਕੀ ਗਈ ਹੈ। ਤੇ ਇਹ ਹੁਣ ਜਿਸ ਤਰ੍ਹਾਂ ਟਿੱਬਾ ਰਹਿ ਗਿਆ, ਲੇਕਿਨ ਖੂਹ ਉਹਨਾਂ ਕੁ ਜਿਹੜਾ ਨਾ ਅੱਜ ਵੀ ਮੌਜੂਦ ਹੈਗਾ। ਅੱਛਾ, ਇੱਥੇ ਸਾਰੇ ਗੁਸਲਖਾਨੇ ਹੁੰਦੇ ਸਨ। ਹਾਂਜੀ, ਇੱਥੇ ਗੁਸਲਖਾਨੇ। ਅੱਛਾ, ਇੱਥੇ ਖੂਹ ਇੱਕ ਜੀ, ਆਹ ਵੇਖੋ, ਆਹ ਦੇ ਉਹਦਾ ਕੀ ਅੱਡਾ ਹੋ ਗਿਆ। ਆਹੋ ਜੀ, ਵਾਕਈ। ਓਏ ਹੋਏ ਇਹ ਵੀ ਪੂਰਿਆ ਗਿਆ। ਇਹ ਵੀ ਪੂਜਾ ਜੀ। ਓਏ ਹੋਏ, ਸਾਰੀਆਂ ਜੜਾਂ ਨੇ ਇਹਦੀਆਂ ਭਾ। ਜੀ ਬਹੁਤ ਪੇਪਰ ਇੱਟਾਂ ਲੱਭਦੀਆਂ ਨਹੀਂ ਪਈਆਂ, ਸਾਰੀਆਂ ਜੜਾਂ ਵੇਖੋ ਤੁਸੀਂ, ਪੀਪਲ ਬੋਰਡ ਦੀਆਂ ਜੜਾਂ ਜੀ। ਤੇ ਇਹ ਥੱਲੇ ਤੱਕ ਗਈਆਂ, ਇਹ ਦੇਖੋ। ਹਾਂਜੀ, ਪਿੱਪਲ ਦੀ ਆਹ ਬੋੜ ਹੈ, ਉਹ ਪਿੱਪਲ। ਅੱਛਾ, ਦੋ ਨੇ। ਹਾਂ, ਆਹ ਬੋੜ ਹੈ ਨਾ, ਆਹ। ਉਹ ਪਿੱਪਲ ਹੈ, ਆਹ ਵੀ ਬੋੜ ਹੈ। ਆਹੋ 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 ਬਾਈ, ਵਿੱਚ ਪੀਪਲ ਤੇ ਬੋਰਡ ਹੈ। ਤੇ ਇਹ ਵੀ ਜਨਾਬ ਹੁਣ ਕੀ ਕਹਿੰਦੇ ਨੇ ਆਪਣਾ ਭਾ, ਵੇਖ ਲਓ ਮੁੱਕ ਗਿਆ ਹੈ। ਇਹ ਕਿਦਾਂ ਹੁੰਦਾ, ਕੋਈ ਸੁਣਿਆ ਕਿ ਬਜ਼ੁਰਗਾਂ ਦੱਸਿਆ? ਇਹ ਵੀ ਉਹਨਾਂ ਸਿੱਖਾਂ ਦਾ ਹੀ ਪਤਾ ਨਹੀਂ ਕਿਹੜੇ ਸਿੱਖ ਤੇ ਇੱਥੇ ਇਹਦੇ ਢੱਗੇ ਕਿਹੜੇ ਪਾਸੇ ਚੱਲਦੇ ਹੁੰਦੇ ਹਨ? ਤੇ ਗਿਆ ਥੜੇ। ਅੱਛਾ, ਥੜੇ ਦੇ ਉੱਤੇ ਆ ਅੰਬ ਉਹਨਾਂ ਦੇ ਦੌੜਦੇ ਹੀ ਨੇ, ਪੁਰਾਣੇ ਲੱਗੇ। ਪੁਰਾਣੀ 47 ਦੇ। ਓਏ ਹੋਏ, ਲਓ ਜੀ, ਇਹ ਵੇਖੋ ਜੀ, ਬਹੁਤ ਹੀ ਪੁਰਾਣਾ ਇੱਕ ਹੋਰ ਖੂਹ ਤੁਹਾਨੂੰ ਦਿਖਾਇਆ ਪਿੰਡ ਕੋਟਲੀ ਮੁਹੰਮਦ ਸਦੀਕ ਦੇ ਵਿੱਚ। ਤੇ ਇਹ ਜਿਹੜਾ ਨਾ ਇੱਥੇ ਇਹਦੇ ਢੱਗੇ ਚੱਲਦੇ ਹੁੰਦੇ ਸਨ। ਤੇ ਇਹ ਬਜ਼ੁਰਗਾਂ ਨੇ ਦੱਸਿਆ ਕਿ ਇਹ ਸਾਰੇ ਅੰਬ ਇੱਥੇ ਹੋਰ ਵੀ ਉਦੋਂ ਹੁੰਦੇ ਨਾ। ਹਾਂਜੀ, ਅੰਬ ਇੱਥੇ ਬੜਾ ਵੱਡਾ ਬਾਗ ਸੀ, ਉਹਨਾਂ ਇਹ ਕੋਲੀ ਬਾਗਾਂ ਵਾਲੀ ਖਵਾਉਂਦੀ ਸੀ। ਇੰਨੇ ਬਾਗ ਸਨ। ਉਹ ਜਨਾਬ ਉਹਨਾਂ ਦਾ ਪੂਰੇ ਥਾਂ ਦੇ ਹੋਰ ਸੀ, ਉਹ ਇਹਨਾਂ ਨੂੰ ਕੁਸਕਣ ਨਹੀਂ ਸੀ ਦਿੰਦੇ ਹੁੰਦੇ ਨੇ ਮੁਸਲਮਾਨ ਨੂੰ। ਆ ਤੇ ਇਹ ਜਨਾਬ ਇਹ ਅੰਬ ਉਹਨਾਂ ਦੇ ਹੀ ਨੇ, ਪੁਰਾਣੇ ਲੱਗੇ। ਹਾਂ, ਉਹਨਾਂ ਦੇ ਸਭ ਵਕਤਾਂ ਦੇ ਨੇ। ਇਹ ਜਨਾਬ ਬਿਲਕੁਲ ਉਹੀ ਪੁਰਾਣੇ ਦੌਰਾਂ ਦੇ ਅੰਬ। ਤੇ ਇਹ ਮੈਨੂੰ ਖੂਹ ਜਿਹੜਾ ਨਾ ਵੇਖ ਕੇ ਵੇਖੋ ਤੁਸੀਂ, ਆਇਆ ਕਿ ਇਹ ਹੁਣ ਇਹ ਜਮੀਲ ਸ਼ਾਹ ਕੋਲ ਸੀ। ਜਮੀਲ ਸ਼ਾਹ ਕੋ। ਹਾਂਜੀ, ਉਹ ਫੋਟ ਹੋ ਗਏ। ਤੇ ਇਹ ਕਿੰਨੀ ਕੁ ਦੇਰ ਦਾ ਬੰਦ ਹੋ ਗਿਆ? ਇਹ ਵੀ ਤਕਰੀਬਨ ਕੋਈ 20 ਸਾਲ ਲਾ ਲਓ ਜਾਂ 15 ਲਾ ਲਓ, ਇੰਨੇ ਕੁ ਚਿਰ ਦਾ ਜਦੋਂ ਟੀਵੀ ਚੱਲੇ। ਦੇਖੋ ਜੀ, ਖੂਹਾਂ ਦੀ ਵਾਹੀ ਹੋਣੀ ਹੈ ਹਰ ਪਾਸੇ। ਤੇ ਇਹ ਹੁਣ ਉੱਤੇ ਪਿੱਪਲ ਬੜਾ ਵੱਡਾ ਇਹਦੇ ਚੁੱਕਿਆ, ਤੇ ਵਿੱਚ ਛੋਟੇ ਛੋਟੇ ਬੋਰਡ ਵੀ ਉੱਗੇ ਨੇ। ਇਹਨੂੰ ਵੈਸੇ ਇਹਦਾ ਨਾਂ ਕੀ ਹੁੰਦਾ ਸੀ? ਅੱਲ ਕੀ ਹੁੰਦੀ ਸੀ ਇਹ ਖੂਹ ਦੀ ਪੁਰਾਣੀ? ਇਹਨੂੰ ਸਿੱਖਾਂ ਵਾਲਾ ਖੂਹਾਂ ਨੇ। ਅੱਛਾ ਅੱਛਾ ਅੱਛਾ, ਦੇਖੋ ਜੀ, ਸਿੱਖਾਂ ਵਾਲਾ ਖੂਹ ਬੜੇ ਨੇ ਸਾਡੇ ਇੱਥੇ, ਬੇਬਾਨ। ਬਹੁਤ ਖੂਹ ਸਨ। ਇੱਕ ਉਹ ਹੈਗੀ, ਉਹ ਪਰ ਕਿਤੇ ਕਰਕੇ? ਖੂਹ ਲਾਗੇ, ਉਹ ਬਿਲਕੁਲ ਪੂਰ ਕਰ। ਅੱਛਾ, ਇੱਕ ਉੱਥੇ ਉਹ ਸੀ, ਦੋ ਸਨ ਉੱਥੇ, ਦੋ ਕਿ ਤਿੰਨ। ਉਹ ਵੀ ਚੱਕਦੇ ਵਗਦੇ ਵੇਖੇ। ਭਾਗਦੇ ਵੇਖੇ, ਵਾਉਂਦੇ ਵੇਖੇ। ਉਹ ਤੇ ਇਹ ਸਾਰਾ ਪਿੰਡ ਪਿੰਡ ਚਬਾਰਾ ਕਿਤੇ ਕਰਕੇ ਹੁੰਦਾ ਸੀ? ਉਹ ਖਜੂਰ ਕੋ ਚਬਾਰਾ ਤੇ ਪਰਲੇ ਬੰਨੇ ਹੁੰਦਾ ਸੀ, ਉਰਲੇ ਬੰਨੇ ਤੋਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਨਾ। ਇਹ ਕਿਹਨਾਂ ਦਾ ਹੀ ਬਣਾ? ਇਹ ਬਸਿੰਦਿਆਂ ਦਾ ਸੀ, ਪਰਲੇ ਪਾਸੇ ਸਾਡੇ ਵੱਲ ਸੀ ਉਹ ਮਹਾਜਰ ਜਿੱਧਰ ਹੀ ਆਏ। ਅੱਛਾ, ਉਹਨਾਂ ਦੀ ਜਗ੍ਹਾ ਤੇ ਮਤਲਬ। ਹਾਂ, ਅੱਛਾ, ਇਹ ਹੈਗਾ ਕਿਹੜਾ ਮਹੱਲਾ? ਇੱਧਰ ਚੜ੍ਹਦਾ ਮਹੱਲਾ? ਇਹ ਪਹਾੜ ਪਾਸਾ ਜੀ, ਪਹਾੜ ਤੇ ਪਾਸਾ। ਚੜਦਾ। ਪਹਾੜ ਚੜ੍ਹਦੇ ਨੁੱਕਰ ਹੈ। ਹਾਂਜੀ, ਠੀਕ ਹੈ ਜੀ। ਤੇ ਇਹਦੇ ਪਰਲੇ ਪਾਸੇ ਜੇ ਲਹਿੰਦਾ ਪਾਸਾ ਸੀ, ਹਾਂ, ਉਧਰ ਸਾਨੂੰ ਸਿੱਖ ਸਿੱਖ ਉਧਰ ਸਿੱਖ ਸਮਝਿਆ। ਤੇ ਖੱਤਰੀ। ਤੇ ਬਾਗ ਇੱਥੇ ਇਹ ਸਾਰੇ ਬਾਗ ਹੀ ਹੁੰਦੇ ਸਨ। ਬਾਗ ਉਹ ਇਹ ਜ਼ਮੀਨ ਹੀ ਸਾਰੀ ਉਹਨਾਂ ਦੀ ਲਾਗੇ ਲਾਗੇ ਜਿਹੜੀ। ਇਹਨਾਂ ਕੋਲ ਮੁਸਲਮਾਨਾਂ ਕੋਲ ਥੋੜੀ ਬਹੁਤੀ ਜ਼ਮੀਨ ਸੀ। ਵੱਡੇ ਕਿੱਧਰੋਂ ਆਏ ਸਨ? ਕਿਹੜਾ ਆਪਣਾ ਉਧਰ ਤੁਹਾਡਾ ਸਾਡਾ ਦਿੱਲੀ ਦੇ ਨਾਲ ਜੀ। ਦਿੱਲੀ ਦੇ ਨਾਲ? ਹਾਂਜੀ, ਗੁੜਗਾਵਾਂ। ਗੜਗਾਵਾਂ। ਹਾਂਜੀ ਆ ਤੇ ਮੇਵਾਤੀ ਬਰਾਦਰੀ ਉੱਥੇ ਬੜੀ ਸੀ। ਹਾਂਜੀ, ਉਹ ਬੜੇ ਇੱਥੇ ਪਾਕਿਸਤਾਨ ਦੇ ਮੁਖਤਲਿਫ ਹੈਗੇ ਨੇ। ਹਾਂਜੀ। ਅੱਛਾ ਅੱਛਾ, ਸਹੀ। ਸਾਡਾ ਅੱਬਾ ਜਿਹੜਾ ਉਹਨੇ ਮੈਟ੍ਰਿਕ ਕੀਤਾ ਸੀ ਦਿੱਲੀੋਂ, ਵਾਹ ਜੀ ਵਾਹ। ਤੇ ਉੱਥੇ ਹੋਸਟਲ 'ਚ ਰਹਿੰਦੇ ਹੁੰਦੇ। ਕੀ ਨਾਂ ਸੀ ਉਹਨਾਂ ਦਾ? ਹਸ਼ਮਲ ਖਾਨ ਜੀ। ਅੱਛਾ, ਹਸ਼ਮਲ ਖਾਨ, ਠੀਕ ਹੈ। ਹਾਂਜੀ। ਤੇ ਉਂਝ ਜਦੋਂ ਆਏ ਨੇ ਕਿ ਤੁਹਾਡੀ ਤੇ ਪਦਾਇਸ਼ ਇੱਧਰ ਦੀ ਹੈ ਨਾ? ਸਾਡੀ ਤਾਂ ਇੱਥੇ ਜੀ, ਸਾਡੀ ਤਾਂ 60 ਦੀ ਪਦਾਇਸ਼ ਸਾਡੀ। ਤੇ ਉਂਝ ਖੈਖਰੀ ਨਹੀਂ ਆ ਕੇ ਦੱਸ ਦਿੰਦੇ ਨੇ? ਨਹੀਂ ਜੀ, ਉਹ ਆਉਂਦੇ ਨੇ ਅਸੀਂ ਘਰੋਂ ਚੱਲੇ ਹਾਂ, ਜਦੋਂ ਗਦਰ ਪਿਆ ਨਾ, ਅਸੀਂ 9 ਜੀ ਚੱਲੇ ਹਾਂ, ਤੇ 3 ਇੱਥੇ ਆਏ, ਬਾਕੀ ਸਾਰੇ ਰਾਤ ਸ਼ਹੀਦ ਹੋ ਗਏ। ਓਏ ਹੋਏ ਹੋਏ। ਕੁਝ ਹਿੰਦੂਆਂ, 1-2 ਹਿੰਦੂਆਂ ਮਾਰ ਛੜੇ, ਬਾਕੀ ਰਾਹ 'ਚ ਬਿਮਾਰੀ ਨਾਲ ਹੀ ਮਰ ਗਏ। ਨਾ ਖਾਣ ਨੂੰ ਲੱਭਦਾ ਸੀ, ਨਾ ਪੀਣ ਨੂੰ ਲੱਭਦਾ ਸੀ। ਬਹੁਤ ਗੰਦਗੀ ਸੀ, ਉੱਥੇ ਹੀ ਖਾ ਲੈਣਾ, ਉੱਥੇ ਅੱਗ ਲੈਣਾ। ਉੱਥੇ ਤੇ ਉਂਝ ਆਏ ਕਾਹਤੇ ਹਨੇ? ਇਹ ਪੈਦਲ ਹੀ ਆਏ ਸਨ, ਜਿਹੜੇ ਗਰੀਬ ਮਾੜੇ ਸਨ ਨਾ, ਉਹ ਆਏ ਸਨ ਉਹਦੇ 'ਚ ਟ੍ਰੇਨਾਂ 'ਚ। ਤੇ ਟ੍ਰੇਨ ਵੀ ਕੋਲੇ ਵਾਲੀਆਂ ਹਨ ਜਿਹੜੀਆਂ ਇਹਨਾਂ ਨੂੰ ਮਿਲੀਆਂ ਹਨ ਉੱਤੋਂ। ਕੋਈ ਨਾ ਕੋਈ ਲੈਟਰੀਨ, ਨਾ ਕੋਈ ਲੈਣੀ, ਨਾ ਕੋਈ ਦੇਣੀ, ਨਾ ਬਾਤ, ਸਿਰਫ ਕਲਮੇ ਦੀ ਖਾਤਰ ਆਏ ਸਨ। ਸਹੀ ਹੋ ਗਿਆ। ਤੁਹਾਡਾ ਕੀ ਨਾਂ ਹੈ? ਮੇਰਾ ਨਾਮ ਅਬਾਸ ਅਲੀ ਜੀ। ਅਬਾਸ ਅਲੀ, ਸਹੀ ਹੋ ਗਿਆ। ਹਾਂਜੀ।
ਤੇ ਫਿਰ ਇਹ ਲਾਹੌਰ ਆ ਗਏ, ਲਾਹੌਰੋਂ ਫਿਰ ਨਾ ਇਹਨਾਂ ਦਾ ਉਸ ਦਿਲ ਲੱਗਾ, ਫਿਰ ਇੱਥੇ ਆ ਗਏ, ਫਿਰ ਇੱਥੇ ਇਹ ਲੱਗ ਰਹੇ ਇੱਥੇ ਹੀ ਰਹਿ ਹਾਂ। ਗਏ। ਤੇ ਸਾਨੂੰ ਕੋਈ ਮਕਾਨ ਸ਼ਕਾਨ ਨਹੀਂ ਸੀ ਮਿਲਿਆ, ਉਹ ਵੀ ਫਿਰ ਇਹਨਾਂ ਵਾਲਦਿਆਂ ਦਾ ਮੁੱਲ ਲਏ, ਜਗ੍ਹਾ ਲਈ ਫਿਰ ਬਣਾਉਣਾ। ਤੇ ਜਦੋਂ ਤੁਸੀਂ ਮਤਲਬ ਤੁਸੀਂ ਆਪਣੀ ਹੋਸ਼ ਸੰਭਾਲੀ ਹੈ ਜਦੋਂ ਛੋਟੇ ਖੇਡਦੇ ਮਾਲਦੇ ਸੋ, ਹਾਂਜੀ, ਉਦੋਂ ਪਿੰਡ ਕਿੰਜਦਾ ਹੁੰਦਾ ਸੀ? ਹਲੇ ਪੁਰਾਣੀਆਂ ਚੀਜ਼ਾਂ ਹੈ ਸਨ ਉਦੋਂ? ਉਦੋਂ ਸਾ ਪੁਰਾਣੀਆਂ ਚੀਜ਼ਾਂ ਦਾ ਸਨ 71 ਦੇ ਬਾਅਦ ਖਰਾਬ ਹੋਈਆਂ। ਜਦੋਂ ਲੋਕ ਬਹੁਤੀ ਤਕਸੀਮਾਂ ਹੋ ਗਈਆਂ ਨੇ, ਬਹੁਤੇ ਭਰਾ ਹੋ ਗਏ ਨੇ, ਫਿਰ ਵੰਡਣੀਆਂ ਸ਼ੁਰੂ ਕੀਤੀਆਂ, ਫਿਰ ਤੋੜੀਆਂ ਪੋੜੀਆਂ। ਤੇ ਚਬਾਰੇ ਜਿਹੜੇ ਸਨ ਠੰਡੇ? ਹਾਂ, ਠੰਡੇ ਚਬਾਰੇ। ਤੁਸੀਂ ਉੱਤੇ ਚੜੇ ਹੋ ਚਬਾਰਿਆਂ ਤੇ? ਅਸੀਂ ਚੜ੍ਹਦੇ ਹੁੰਦੇ ਹਾਂ ਜੀ। ਕਾਮਲ ਸ਼ਾਹ ਹੁੰਦਾ ਸੀ, ਮਾਸਟਰ ਸੀ ਸਾਡਾ, ਉਹ ਸਾਨੂੰ ਖਿਲਾਉਂਦਾ ਹੁੰਦਾ ਸੀ, ਜਾਓ ਬਈ ਇਹ ਚੀਜ਼ ਲਈ ਆਓ। ਉਹ ਵੀ ਮਾਜਰੀ ਸੀ। ਉਹਦਾ ਜਿਹੜਾ ਸੀ ਨਾ ਸਾਲਾ, ਉਹ DSP ਸੀ, ਉਹਦਾ ਨਾਮ ਸਗੀਰ ਸੀ। ਅੱਛਾ, ਹਾਂ, ਉਹ ਮਾਸਟਰ ਦਾ। ਸਹੀ ਹੋ ਗਿਆ। ਹਾਂ, ਹਾਂ ਸੁੱਖੋ ਸ਼ਾਹ ਦੇ ਘੋੜੀ ਰੱਖੀ ਹੋਈ ਸੀ ਤੇ ਪੈਸੇ ਦੇ ਦਿੰਦਾ ਸੀ ਵਿਆਜੀ, ਤੇ ਜਿਹਦੇ ਕੋਲ ਨਾ ਬਣਨਾ ਉਹਦੀ ਤੂੜੀ ਇੱਕੋ ਹੀ ਲੱਦੇ ਚ ਲੈ ਆਉਣੀ। ਟੰਗੜ ਬਣਾਇਆ ਸੀ ਕੋਈ, ਇੱਥੋਂ ਤੁਰ ਕੇ ਉਹ ਉੱਥੋਂ ਤੋਂ ਨਹੀਂ ਸਾਣਾ, ਤੇ ਘੋੜੇ ਨੂੰ ਘਿਓ ਚਾਰ ਦਿੰਦੇ ਹਨ, ਏਡੀ ਤਗੜੀ। ਬਸ ਗਏ ਆ